ਉਹ ਮੈਨੂੰ ਅਚਾਨਕ ਗੱਲ ਯਾਦ ਆ ਗਈ। ਇੱਕ ਬੰਦਾ ਇਹ ਬੜਾ ਉਹ ਫੇਮਸ ਹੈ, ਤੁਸੀਂ ਉਹਨੂੰ ਸਾਰੇ ਜਾਣਦੇ ਹੀ ਹੋ, ਚਲੋ ਮੈਂ ਨਾਂ ਨਹੀਂ ਲੈਂਦਾ। ਉਹਨੇ ਮੈਨੂੰ ਫੋਨ ਕੀਤਾ ਕਿ ਮੈਂ ਨਾ ਤੁਹਾਨੂੰ ਮਿਲਣਾ ਚਾਹੁੰਦਾ। ਮੈਂ ਕਿਹਾ ਚਲੋ ਜੇ ਮੇਰਾ ਤੁਹਾਡੇ ਵਾਲੀ ਸਾਈਡ ਤੇ ਚੱਕਰ ਲੱਗਾ ਨਾ ਤੇ ਮੈਂ ਰਾਬਤਾ ਕਰਾਂਗਾ ਤੇ ਤੁਹਾਡੇ ਨਾਲ ਮੇਰੀ ਮੁਲਾਕਾਤ ਹੋਏਗੀ। ਇਤਫਾਕਨ ਮੈਂ ਉਸ ਇਲਾਕੇ 'ਚ ਗਿਆ ਸਾਂ ਤੇ ਮੈਨੂੰ ਯਾਦ ਆਇਆ, ਮੈਂ ਕਿਹਾ ਉਸ ਬੰਦੇ ਨੇ ਮੈਨੂੰ ਆਖਿਆ ਸੀ ਕਿ ਮਿਲਣ ਤੇ ਦਿਲ ਬੜਾ ਕਰਦਾ, ਤੇ ਮੈਂ ਆਖਿਆ ਸੀ ਕਿ ਤੁਹਾਡੇ ਇਲਾਕੇ 'ਚ ਆਵਾਂਗਾ ਤੇ ਮੁਲਾਕਾਤ ਹੋਏਗੀ, ਤੇ ਚਲੋ ਜਾਂਦਿਆਂ ਉਹਨੂੰ ਮੈਂ ਮਿਲ ਜਾਣਾ। ਮੈਂ ਜਦੋਂ ਉਹਦੇ ਕੋਲ ਗਿਆ ਨਾ ਤੇ ਉਹਨੂੰ ਚਾਹ ਬੜਾ ਚੜਿਆ ਬਈ ਉਹ ਵੈਸ ਸਰਪ੍ਰਾਈਜ਼ ਦਿੱਤਾ, ਬੜਾ ਖੁਸ਼ ਹੋਇਆ, ਬੜਾ ਰਾਜ਼ੀ ਹੋਇਆ। ਥੋੜੀ ਦੇਰ ਬੈਠੇ ਆ ਨਾ ਪਾਣੀ ਸ਼ਾਣੀ ਪੀ ਕੇ ਨਾ, ਤੇ ਉਹ ਮੈਨੂੰ ਅੱਗੋਂ ਆਂਦਾ ਵੈਸ ਅਸੀਂ ਕਿੱਡੇ ਕਿੱਡੇ ਵੱਡੇ ਸਟਾਰ ਆ। ਤੇ ਮੈਂ ਆਪਣੇ ਦਿਲ 'ਚ ਹੱਸਣ ਲੱਗ ਪਿਆ, ਮੈਂ ਕਿੱਡੇ ਕਿੱਡੇ ਵੱਡੇ ਸਟਾਰ ਆ, ਸਾਡੇ ਨਾਲੋਂ ਕਿੰਨੇ ਕਿੰਨੇ ਵੱਡੇ ਸਟਾਰ ਹੋ ਗੁਜ਼ਰੇ ਨੇ, ਅਸੀਂ ਕਿੱਡੇ ਕੁ ਸਟਾਰ। ਮੈਂ ਅੱਗੋਂ ਆਸ਼ਾ, ਮੈਂ ਹਾਂਜੀ ਹਾਂਜੀ ਹਾਂਜੀ। ਆਂਦੇ ਯਾਰ ਬੰਦਿਆਂ ਨੂੰ ਸਾਡੀ ਕਦਰ ਹੀ ਕੋਈ ਨਹੀਂ। ਮੈਂ ਕਿਹਾ ਹਾਂਜੀ ਹਾਂਜੀ ਹਾਂਜੀ। ਮੈਂ ਕਿਹਾ ਕੋਈ ਗੱਲ ਤੇ ਸੁਣਾਏ ਦਾ ਨਾ। ਆਂਦਾ ਅਗਲੇ ਦਿਨ ਬੰਦਿਆਂ ਨੇ ਮੈਨੂੰ ਬੁਲਾਇਆ, ਦਾਵਤ ਕੀਤੀ ਉਹਨੂੰ, ਤੇ ਮੈਨੂੰ ਬੁਲਾ ਕੇ ਨਾ ਤੇ ਬ੍ਰੈਲਰ ਮੁਰਗੀ ਪਕਾ ਧਰੀ। ਗਿਲਾ ਕੀ ਪਿਆ ਕਰਦਾ ਵੀ ਮੈਨੂੰ ਬੰਦਿਆਂ ਨੇ ਬੁਲਾਇਆ ਦਾਵਤ ਤੇ ਸਪੈਸ਼ਲ, ਤੇ ਮੈਨੂੰ ਬੁਲਾ ਕੇ ਤੇ ਬ੍ਰੈਲਰ ਮੁਰਗੀ ਪਕਾ ਧਰੀ। ਮੈਂ ਖਾਣਾ ਦੇਸੀ, ਇਹ ਉਂਝ ਵਾਕਈ ਇਹ ਗੱਲ ਸੱਚੀ ਹੈ, ਮੈਨੂੰ ਪਤਾ ਉਂਝ ਇਸ ਗੱਲ ਦਾ ਕਿ ਖਾਂਦਾ ਦੇਸੀ ਘਿਓ ਉਹਦੇ ਵਿੱਚ ਛੋਟਾ ਗੋਸ਼ਤ ਜਾਂ ਦੇਸੀ ਮੁਰਗੀ ਖਾਂਦਾ ਤੇ ਭੁੱਜੀ ਖਾਂਦਾ, ਵਾਕਈ ਉਹ ਬ੍ਰੈਲਰ ਨਹੀਂ ਖਾਂਦਾ, ਮੈਂ ਜਾਣਦਾ ਇਸ ਚੀਜ਼। ਲੇਕਿਨ ਮੇਰੇ ਨਾਲ ਗਿਲਾ ਪਰਸਨਲੀ ਕਰਦਾ ਪਿਆ ਕਿ ਮੈਨੂੰ ਬੁਲਾ ਕੇ ਦਾਵਤ ਦੇ ਤੇ ਉਹਨੇ ਮੁਰਗੀ ਬ੍ਰੈਲਰ ਪਕਾ ਧਰੀ, ਮੈਂ ਨਹੀਂ ਖਾਦੀ। ਮੈਂ ਉਹਦੀ ਗੱਲ ਸੁਣ ਕੇ ਨਾ ਬੜੇ ਧਿਆਨ ਦੇ ਨਾਲ, ਅੱਛਾ ਗੱਲ ਮੈਂ ਉਹਦੀ ਏਡੇ ਧਿਆਨ ਦੇ ਨਾਲ ਸੁਣੀ, ਤੇ ਮੇਰੀ ਨਜ਼ਰ ਦੇ ਵਿੱਚ ਨਾ ਉਹ ਬੰਦਾ ਕੁਝ ਦੇਰ ਪਹਿਲਾਂ, ਉਹਦੀ ਇਸ ਗੱਲ ਤੋਂ ਪਹਿਲਾਂ ਮੇਰੇ ਜ਼ਿਹਨ ਦੇ ਵਿੱਚ ਉਹ ਹੀਰੋ ਸੀ। ਜਦੋਂ ਉਹਨੇ ਇਹ ਗੱਲ ਸੁਣਾਈ ਨਾ ਤੇ ਮੇਰੇ ਜ਼ਿਹਨ ਦੇ ਵਿੱਚ 0/0 ਹੋ ਗਿਆ। ਮੈਂ ਹੋਏ ਭੁੱਖਿਆ ਰੋਟੀ ਦਿਆ, ਭੁੱਖਿਆ ਟੁੱਕਰ ਦਿਆ, ਗੋਸ਼ਤ ਦਿਆ ਭੁੱਖਿਆ, ਤੈਨੂੰ ਕੀ ਪਤਾ ਹੈ ਕਿ ਜਿੰਨਾ ਤੇਰੇ ਵਾਸਤੇ ਬ੍ਰੈਲਰ ਪਕਾਈ ਹੋ ਰਿਹਾ ਉਹਨਾਂ ਵੀ ਕਿਵੇਂ ਪਕਾਈ ਹੋਵੇ। ਹੋਰ ਹੈ ਕਿਸੇ ਕੋ ਫੜ ਯਾਰ, ਕਿਸੇ ਵੇਲੇ ਨਹੀਂ ਪੈਸੇ ਹੁੰਦੇ ਕੋਲ, ਤੇ ਜਿੰਨਾ ਤੇਰੇ ਵਾਸਤੇ ਬ੍ਰੈਲਰ ਪਕਾਈ ਹੈ ਕਮਲਿਆ, ਪਤਾ ਨਹੀਂ ਉਹਨਾਂ ਬ੍ਰੈਲਰ ਵੀ ਕਿੰਝ ਪਕਾਈ, ਤੇ ਤੂੰ ਮੇਰੇ ਨਾਲ ਗਿਲਾ ਪਿਆ ਕਰਨਾ ਕਿ ਮੈਂ ਨਹੀਂ ਖਾਦੀ, ਉਹਨਾਂ ਬ੍ਰੈਲਰ ਪਕਾ ਧਰੀ। ਜਿਹੜੇ ਬੰਦੇ ਟੁੱਕਰ ਦੇ ਭੁੱਖੇ ਹੋਣ, ਜਿਹੜੇ ਬੰਦੇ ਮਤਲਬ ਦੇ ਲਾਲਚ ਦੇ ਇਹਨਾਂ ਚੀਜ਼ਾਂ ਦੇ ਭੁੱਖੇ ਹੋਣ, ਉਹ ਬੰਦੇ ਬੰਦੇ ਨਹੀਂ ਫਿਰ ਹੁੰਦੇ, ਝੂਠਾ ਹੀ ਸਮਝੋ ਯਾਰ। ਅਗਲੇ ਦਾ ਖਲੂਸ ਵੇਖੋ, ਉਹਦੀ ਮੁਹੱਬਤ ਵੇਖੋ, ਉਹਦੀ ਚਾਹਤ ਵੇਖੋ ਕਿ ਉਹਨੇ ਤੁਹਾਨੂੰ ਕਿਹੜੇ ਤਰੀਕੇ ਦੇ ਨਾਲ ਵੈਲਕਮ ਕੀਤਾ ਹੈ, ਤੁਹਾਨੂੰ ਕਿਹੜੇ ਤਰੀਕੇ ਦੇ ਨਾਲ ਉਹਨੇ ਖੁਸ਼ ਆਮਦੀਦ ਆਖਿਆ, ਜਾਂ ਤੁਹਾਡੀ ਉਹਨੇ ਇੰਨੀ ਖਿਦਮਤ ਸੇਵਾ ਕੀਤੀ ਹੈ। ਜ਼ਰੂਰੀ ਨਹੀਂ ਇਸ ਚੀਜ਼ ਦਾ ਕਿ ਮੇਰਾ ਮਤਲਬ ਹੈ ਬਈ ਉਹ ਤੁਹਾਨੂੰ ਟੁੱਕਰ ਖਵਾਏ ਦੇ ਤਾਂ ਹੀ ਤੁਸੀਂ ਰਾਜ਼ੀ ਹੋ। ਗੱਲਾਂ ਇਹ ਹੁੰਦੀਆਂ ਨੇ ਕਿ ਨਿੱਕੀ ਨਿੱਕੀ ਗੱਲ ਨਹੀਂ, ਬੰਦਾ ਦਿਲੋਂ ਲੈਣ ਲੱਗਿਆ ਜਾਂ ਦਿਲ ਦੇ ਵਿੱਚ ਘਰ ਕਰਨ ਲੱਗਿਆ। ਉਹ ਇੱਕ ਮਿਸਾਲ ਵੀ ਬਣੀ ਹੈ ਨਾ ਕਿ ਦਿਲ ਦੇ ਵਿੱਚ ਵਸਣ ਵਾਸਤੇ, ਦਿਲ ਦੇ ਵਿੱਚ ਲੈਣ ਵਾਸਤੇ ਤੇ ਦਿਲ ਦੇ ਵਿੱਚੋਂ ਲੈਣ ਵਾਸਤੇ ਇੱਕ ਨੁਕਤਾ ਹੀ ਕਾਫੀ। ਮੈਨੂੰ ਗੋਸ਼ਤ ਨਹੀਂ ਸਹਾਂਦਾ, ਬੋਤਲ ਨਹੀਂ ਸਹਾਂਦੀ, ਮੈਂ ਛੱਡ ਛੜਿਆ ਪੀਜ਼ਾ, ਸ਼ਵਾਰਮਾ, ਬਰਗਰ, ਗੋਸ਼ਤ ਸਹਾਂਦੀ ਜੋ ਨਹੀਂ ਚੀਜ਼। ਵੈਸੇ ਇਹ ਆਪਣੇ ਆਪ ਉੱਤੇ ਮੈਂ ਹਰਾਮ ਨਹੀਂ ਚੀਜ਼ਾਂ ਕਰਦਾ, ਜਿਹੜੀ ਹਲਾਲ ਚੀਜ਼ ਹੈ ਉਹਨੂੰ ਹਰਾਮ ਨਹੀਂ ਕਰਨਾ ਚਾਹੀਦਾ, ਕਿਉਂਕਿ ਅੱਲਾਹ ਪਾਕ ਦੀ ਜ਼ਾਤ ਨੂੰ ਇਹ ਹਲਾਲ ਨੇ ਚੀਜ਼ਾਂ। ਲੇਕਿਨ ਜਿਹੜੀ ਸ਼ਾਇਦ ਨਹੀਂ ਸਹਾਂਦੀ, ਮਿਸਾਲ ਤੌਰ ਤੇ ਕਿ ਸ਼ੂਗਰ ਦਾ ਮਰੀਜ਼, ਉਹਨੂੰ ਚੀਨੀ ਨਹੀਂ ਸਹਾਂਦੀ, ਅਗਰ ਉਹ ਖਾਏਗਾ ਬਦ ਪਰਹੇਜ਼ੀ ਕਰੇਗਾ ਤਾਂ ਉਹਦਾ ਆਪਣਾ ਹੀ ਨੁਕਸਾਨ ਹੈ ਨਾ। ਇਸੇ ਤਰ੍ਹਾਂ ਮੈਂ ਗੋਸ਼ਤ, ਕੋਲਡ ਡਰਿੰਕ, ਪੀਜ਼ਾ, ਸ਼ਵਾਰਮਾ, ਬਰਗਰ, ਚਾਵਲ, ਇਹ ਚੀਜ਼ਾਂ ਸਾਰੀਆਂ ਹੀ ਛੱਡ ਛੜੀਆਂ ਕਿ ਮਤਲਬ ਨਹੀਂ ਸਹਾਂਦੀਆਂ। ਅਗਰ ਲਾਪਰਵਾਹੀ ਕਿਤੇ ਕਰ ਵੀ ਜਾਣਾ ਨਾ, ਮੈਨੂੰ ਬਾਅਦ 'ਚ ਤਕਲੀਫ ਦੇਂਦੀ ਹੈ, ਨੁਕਸਾਨ ਦੇਂਦੀ। ਜਿੰਨੇ ਮੇਰੇ ਵੇਖਣ ਵਾਲੇ ਉਹਨਾਂ ਨੂੰ ਆਖਾਂਗਾ ਕਿ ਅਗਰ ਮੇਰੀ ਤੁਹਾਡੀ ਕਿਤੇ ਮੁਲਾਕਾਤ ਹੁੰਦੀ ਹੈ, ਕਿਤੇ ਮਤਲਬ ਮਹਿਫਲ ਹੁੰਦੀ ਹੈ ਜਾਂ ਦਾਵਤ ਹੁੰਦੀ ਹੈ, ਇਹ ਚੀਜ਼ਾਂ ਸਾਰੀਆਂ ਮੇਰੇ ਵਾਸਤੇ ਬੰਦ ਨੇ। ਰਾਇਤਾ ਹੋਵੇ, ਸੁੱਕੀ ਰੋਟੀ ਹੋਵੇ, ਇਹੀ ਮੇਰੀ ਖੁਰਾਕ ਹੈ, ਜਾਂ ਸਾਦਾ ਜਾਂ ਸਾਲਨ ਸਿਰਫ ਹੋਵੇ, ਕੋਈ ਸਬਜ਼ੀ ਵਗੈਰਾ, ਬਸ। ਬਾਕੀ ਕਿਸੇ ਤਕੱਲਫ 'ਚ ਕਦੀ ਤੁਸੀਂ ਨਹੀਂ ਪੈਣਾ ਅਗਰ ਤੁਹਾਡੇ ਕੋਲ ਮੇਰਾ ਚੱਕਰ ਲੱਗਦਾ ਵੀ ਹੈ, ਕਿਉਂਕਿ ਮੈਨੂੰ ਹੈ ਇਹ ਚੀਜ਼ਾਂ ਬੰਦ ਨੇ। ਔਰ ਤੁਹਾਡੀ ਸਾਰੀ ਇਹ ਜਿਹੜੀ ਮਿਹਨਤ ਕੀਤੀ ਹੈ, ਅਗਰ ਮੈਂ ਉਹ ਨਾ ਖਾਵਾਂਗਾ ਫਿਰ ਤੁਸੀਂ ਨਾਰਾਜ਼ ਹੋਵੋਗੇ ਕਿ ਵੇਖੋ ਜੀ ਹਾਂ ਇੰਨਾ ਚਾਅ ਕੀਤਾ ਤੇ ਇਹਨੂੰ ਕਦਰ ਹੀ ਕੋਈ ਨਹੀਂ।